ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92022137130612, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ, ਉਸ ਦੇ ਵਿੱਚ ਨਿੱਕੀ ਜੀ ਨੂੰ ਸਭ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅਸੀਂ ਤੁਹਾਡੇ ਲਈ ਪੇਸ਼ ਕਰਦੇ ਹਾਂ ਪੰਜਾਬ ਭਾਰਤ ਭਰ ਦੀਆਂ ਜਿਹੜੀਆਂ ਖਬਰਾਂ, ਉਸ ਦਿਨ ਦੇ ਪਿੱਛੇ ਕੀ ਚੱਲ ਰਿਹਾ ਆ। ਅਤੇ ਸਾਡੇ ਨਾਲ ਅੱਜ ਦੇ ਦਿਨ ਜਿਹੜੇ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 408 272 2500, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ, ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 798 ਦੇ ਉੱਤੇ। ਅਤੇ ਗੱਲਬਾਤ ਬਲਤੇਜ ਪੰਨੂ ਜੀ, ਆਪਣੀ ਸ਼ੁਰੂਆਤ ਕਰਦੇ ਹਾਂ। ਸੜਕ ਹਾਦਸੇ ਲਗਾਤਾਰ ਜਿਹੜੇ ਜੀ ਘਾਤਕ ਸਾਬਤ ਹੁੰਦੇ ਹੋਏ NRI ਜਿਹੜੇ ਕੁਛ ਪਹੁੰਚੇ ਸੀ, ਉਹਨਾਂ ਦੇ ਸਮੇਤ 10 ਜਣਿਆਂ ਦੀਆਂ ਮੌਤਾਂ। ਬਿਲਕੁਲ ਜੀ, ਇਹ ਬੜੇ ਦਰਦਨਾਕ ਹਾਦਸੇ ਵਾਪਰੇ ਨੇ ਜੀ। ਉਂਝ ਤਾਂ ਆਪਾਂ ਅਕਸਰ ਹੀ ਜ਼ਿਕਰ ਇਹਦਾ ਕਰਦੇ ਹਾਂ ਜੀ, ਪੰਜਾਬ ਦੀਆਂ ਇਹ ਬੰਦੇ ਖਾਣੀਆਂ ਸੜਕਾਂ ਜਿਹੜੀਆਂ ਨੇ ਜੀ, ਉਹ ਹਰ ਰੋਜ਼ 15 ਦੇ ਕਰੀਬ ਜਿਹੜੀਆਂ ਜਾਨਾਂ ਨੇ ਉਹਨੂੰ ਨਿਗਲ ਰਹੀਆਂ ਨੇ। ਇਹ ਠੀਕ ਹੈ ਕਿ ਜਿਹੜਾ ਸਰਕਾਰਾਂ ਨੇ, ਉਹਨਾਂ ਨੇ ਇਸ ਮਸਲੇ ਦੇ ਉੱਤੇ ਕੁਛ ਨਹੀਂ ਕੀਤਾ, ਕੁਛ ਨਹੀਂ ਕਿਹਾ, ਪਰ ਜਿਹੜੀ ਮਾਨਸਿਕਤਾ ਚਲਾਉਣ ਵਾਲਿਆਂ ਦੀ ਹੈ ਜੀ, ਉਹ ਬਿਮਾਰ ਹੋ ਗਈ ਲੱਗਦੀ ਹੈ ਜੀ। ਜਿਹੜੇ ਤਰੀਕੇ ਦੇ ਨਾਲ ਗੱਡੀਆਂ ਇੱਥੇ ਲੋਕ ਚਲਾਉਂਦੇ ਨੇ ਸੜਕਾਂ ਦੇ ਉੱਤੇ, ਇਹ ਤੇ ਤੁਸੀਂ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਦੋਸ਼ ਨਹੀਂ ਦੇ ਸਕਦੇ। ਇਹ ਇਹਨਾਂ ਲੋਕਾਂ ਦਾ ਆਪਣਾ ਕਸੂਰ ਹੈ ਜੀ, ਜਿਹੜੇ ਘਰੋਂ ਨਿਕਲਦੇ ਨੇ ਮਰਨ ਦੇ ਵਾਸਤੇ। ਇਹ ਇਨੋਵਾ ਗੱਡੀ ਸੀ ਜੀ ਇੱਕ, ਜਿਹੜੇ ਕਿ ਮੋਗੇ ਤੋਂ ਚੱਲੇ, ਇਹਦੇ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਸੀਗੇ ਜੀ। ਉਹਨਾਂ ਦੀ ਰਿਸ਼ਤੇਦਾਰ ਇੱਕ ਕੈਨੇਡਾ ਤੋਂ ਆਈ ਹੋਈ ਰਣਜੀਤ ਕੌਰ ਗਿੱਲ, ਤੇ ਉਹਦਾ ਪੁੱਤਰ ਸੀ ਮਹਿਕਦੀਪ 18 ਸਾਲਾਂ ਦਾ ਜੀ। ਔਰ ਇਹ ਬਾਕੀ ਜਿਹੜੇ ਪਰਿਵਾਰ ਵਾਲੇ ਸਾਰੇ ਇੱਕ ਗੱਡੀ ਦੇ ਵਿੱਚ ਬਹਿ ਕੇ ਇਹ ਜਾ ਰਹੇ ਸੀ ਜੀ ਅਨੰਦਪੁਰ ਸਾਹਿਬ। ਔਰ ਇਹ ਹਾਦਸਾ ਜਿਹੜਾ ਜੀ ਵਾਪਰਿਆ, ਇਹ ਇੱਥੇ ਜਿਹੜੇ ਮਾਛੀਵਾੜੇ ਦੇ ਨਜ਼ਦੀਕ ਪਿੰਡ ਪਵਾਤ ਪੈਂਦਾ, ਉੱਥੇ ਜੀ। ਜਿਹੜੀ ਇਹ ਇਨੋਵਾ ਸੀ ਜੀ, ਇਹ ਬਹੁਤ ਤੇਜ਼ ਸਪੀਡ ਦੇ ਵਿੱਚ ਸੀਗੀ। ਉਹਨੇ ਇੱਕਦਮ ਉਹਦੇ ਖੱਬੇ ਹੱਥ ਉਹਨੇ ਮਿੱਟੀ ਦਾ ਢੇਰ ਛੋਟਾ ਦੇਖਿਆ ਜੀ, ਉਹਨੂੰ ਇਹ ਲੱਗਿਆ ਕਿ ਅੱਗੇ ਟੋਆ। ਉਹਨੇ ਇੱਕਦਮ ਬਿਨਾਂ ਇਹ ਵੇਖੇ ਤੋਂ ਕਿ ਅੱਗੋਂ ਜਿਹੜਾ ਜੀ ਹੈਵੀ ਡਿਊਟੀ ਜਿਹੜਾ ਉਹ ਆ ਰਿਹਾ, ਉਹਨੇ ਤੇਜ਼ ਜਿਹੜਾ ਜੀ, ਕਿਉਂਕਿ ਰੁਕਣ ਦਾ ਤਾਂ ਇੱਥੇ ਕੋਈ ਕਰਦਾ ਹੀ ਨਹੀਂ ਕਿ ਪਹਿਲ ਕਿਹਦੀ ਹੈ। ਜਦੋਂ ਸਾਹਮਣੇ ਜਿਹਦੇ ਮਿੱਟੀ ਹੈ ਜੀ, ਪਹਿਲ ਤਾਂ ਦੂਜੇ ਅੱਗੋਂ ਉਹਦੀ ਗੱਡੀ ਦੀ ਹੈ ਨਾ, ਉਹਨੇ ਰੋਕਣੀ ਸੀਗੀ, ਉਹਨੇ ਨਹੀਂ ਰੋਕੀ। ਇੱਕਦਮ ਜਿਹੜੀ ਵਾਟੀ ਜੀ, ਕਿਉਂਕਿ ਟਰਾਲਾ ਲੋਡ ਸੀਗਾ ਜੀ, ਔਰ ਉਹ ਇਨੋਵਾ ਨੂੰ ਉਹਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ।
ਔਰ ਜਿਹੜੇ ਟਰੈਕਟਰ ਦੇ ਨਾਲ ਮੁੜ ਕੇ ਇਹਨੂੰ ਕੱਢ ਕੇ ਤੋੜ ਕੇ ਇਨੋਵਾ ਨੂੰ ਜਿਹੜੀਆਂ ਜੀ ਡੈੱਡ ਬੋਡੀਜ਼ ਇਹਦੇ ਵਿੱਚੋਂ ਕੱਢਣੀਆਂ ਪਈਆਂ। 8 ਲੋਕ ਸਨ ਜੀ ਇਹਦੇ ਵਿੱਚ, 8 ਦੇ 8 ਜਿਹੜੀ ਔਨ ਦੀ ਸਪੌਟ ਉਹਨਾਂ ਦੀ ਡੈਥ ਹੋ ਗਈ। ਇਹਦੇ ਵਿੱਚ ਹੋਰ ਇੱਕ ਮਾੜੀ ਜਿਹੜੀ ਗੱਲ ਆ ਉਹ ਇਹ ਸਾਹਮਣੇ ਆ ਰਹੀ ਹੈ ਕਿ ਇੱਕ ਵਿਅਕਤੀ ਇਹਦੇ ਵਿੱਚ ਜਿਉਂਦਾ ਸੀਗਾ, ਉੱਥੇ ਕਿਸੇ ਕਾਰ ਵਾਲੇ ਨੂੰ ਉਹਨੇ ਆਪਣਾ ਫੋਨ ਕੱਢ ਕੇ ਦਿੱਤਾ ਐਂਬੂਲੈਂਸ ਜਾਂ ਪੁਲਿਸ ਨੂੰ ਕਰਨ ਦੇ ਵਾਸਤੇ। ਉਹ ਜਿਹੜਾ ਵਿਅਕਤੀ ਸੀਗਾ ਉਹ ਫੋਨ ਲੈ ਕੇ ਆਪ ਜਿਹੜਾ ਜੀ ਉਹ ਨਿਕਲ ਗਿਆ ਜੀ ਜੀ ਭਾਵ ਕਿ ਉਹਨੇ ਫੋਨ ਨਹੀਂ ਕੀਤਾ ਕਿਸੇ ਨੂੰ ਵੀ, ਉਹ ਫੋਨ ਲੈ ਕੇ ਤਕਰੀਬਨ ਜਿਹੜਾ ਜੀ ਉਹ ਨਿਕਲ ਗਿਆ। ਇਹ ਦਰਦਨਾਕ ਹਾਦਸਾ ਜਿਹੜਾ ਜੀ ਮਾਛੀਵਾੜੇ ਦੇ ਨਜ਼ਦੀਕ ਵਾਪਰਿਆ। ਫਰੀਦਕੋਟ ਦੇ ਵਿੱਚ ਕੈਨੇਡਾ ਤੋਂ ਆਇਆ ਹੋਇਆ ਇੱਕ ਵਿਅਕਤੀ ਜਿਹੜਾ ਸੀਗਾ ਬਲਵੀਰ ਸਿੰਘ, ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆ ਰਿਹਾ ਸੀਗਾ ਜੀ। 1972 ਤੋਂ ਉਹ ਕੈਨੇਡਾ ਦੇ ਵਿੱਚ ਆਪਣੇ ਪਰਿਵਾਰ ਸਣੇ ਜਿਹੜਾ ਜੀ ਉਹ ਰਹਿ ਰਿਹਾ। ਇਹ ਵੀਰੇਵਾਲਾ ਰੋਡ ਦੇ ਨਜ਼ਦੀਕ ਰਾਧਾ ਕ੍ਰਿਸ਼ਨ ਧਾਮ ਦੇ ਕੋਲੇ ਉਹਦੀ ਕਾਰ ਜਿਹੜੀ ਸੀ ਕੰਟਰੋਲ ਤੋਂ ਬਾਹਰ ਹੋ ਗਈ। ਇਹ ਹਾਦਸਾ ਜਿਹੜਾ ਜੀ ਵਾਪਰਿਆ ਔਰ ਉਹਦੀ ਕਾਰ ਜਿਹੜੀ ਸੀ ਨਹਿਰ ਦੇ ਵਿੱਚ ਜਾ ਪਈ। ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜੀ ਉਹ ਪਹਿਲਾਂ ਲੱਭੀ ਹੋਈ ਨਹੀਂ। ਜਦੋਂ ਲੱਭੀ ਉਦੋਂ ਤੱਕ ਇਸ ਪ੍ਰਵਾਸੀ ਭਾਰਤੀ ਜਿਹੜਾ ਸੀਗਾ ਬਲਵੀਰ ਸਿੰਘ 65 ਸਾਲਾਂ ਦਾ, ਉਹਦੀ ਮੌਤ ਹੋ ਚੁੱਕੀ ਹੋਈ ਸੀ ਜੀ। ਇਹ ਦਰਦਨਾਕ ਹਾਦਸੇ ਇੱਕੋ ਦਿਨ ਦੇ ਵਿੱਚ ਜਿਹੜੇ ਜੀ ਪੰਜਾਬ ਦੀਆਂ ਸੜਕਾਂ ਦੇ ਉੱਤੇ ਵਾਪਰੇ ਨੇ। ਬਾਰ-ਬਾਰ ਇੱਕ ਤਾਕੀਦ ਜਿਹੜੀ ਹੈ ਜੀ ਉਹ ਹਮੇਸ਼ਾ ਕਰਦੇ ਆ, ਅੱਗੋਂ ਵੀ ਕਰਦੇ ਰਹਾਂਗੇ ਜੀ, ਕਿ ਇੱਥੇ ਸੜਕ ਦੇ ਉੱਤੇ ਜਿਹੜਾ ਜੀ ਬਹੁਤ ਬਚ ਕੇ ਜਿਹੜਾ ਚੱਲਣ ਦੀ ਜ਼ਰੂਰਤ ਹੈ। ਇਹ ਨਹੀਂ ਹੈ ਕਿ ਸੜਕ ਹਾਦਸੇ ਸਿਰਫ ਪੰਜਾਬ ਦੇ ਵਿੱਚ ਹੁੰਦੇ ਨੇ ਜਾਂ ਭਾਰਤ ਦੇ ਵਿੱਚ ਹੁੰਦੇ ਨੇ। ਸਿਰਫ ਜਿਹੜੀ ਮਾਨਸਿਕਤਾ ਦੀ ਮੈਂ ਗੱਲ ਕੀਤੀ ਹੈ ਜੀ, ਤੁਸੀਂ ਸੇਫ ਡਰਾਈਵਰ ਵੀ ਹੋ, ਅੱਗੋਂ ਕੋਈ ਬਿਮਾਰ ਵਿਅਕਤੀ ਜਿਹੜਾ ਜੀ ਦਿਮਾਗੀ ਤੌਰ ਦੇ ਉੱਤੇ ਉਹ ਤੁਰਿਆ ਹੁੰਦਾ ਤੇ ਉਹਨੇ ਜਿਹੜੀ ਜੀ ਤੁਹਾਡੀ ਕੇਅਰ ਨਹੀਂ ਕਰਨੀ। ਬਹੁਤ ਕੇਅਰਫੁਲ ਹੋਣ ਦੀ ਜ਼ਰੂਰਤ ਹੈ। ਖਾਸ ਤੌਰ ਦੇ ਉੱਤੇ ਮੈਂ ਹਮੇਸ਼ਾ ਕਹਿੰਦਾ ਜੀ ਕਿ ਜਿਹੜਾ ਡਰਾਈਵਰ ਆ ਉਹਨੂੰ ਉਚੇਚੀ ਤਾਕੀਦ ਕਰਕੇ ਚੱਲੋ ਕਿ ਸਾਡੇ ਕੋਲ ਅਨਫ ਟਾਈਮ ਹੈ, ਤੈਨੂੰ ਕੋਈ ਕਾਹਲੀ ਕਰਨ ਦੀ ਜ਼ਰੂਰਤ ਨਹੀਂ, ਤੂੰ ਸਪੀਡ ਲਿਮਟ ਤੋਂ ਉੱਪਰ ਜਿਹੜੀ ਹੈ ਜੀ ਉਹ ਗੱਡੀ ਨਹੀਂ ਚਲਾਉਣੀ। ਜਿਹੜੇ ਆਪਣੇ ਆਪ ਨੂੰ ਸੋ ਕਾਲਡ ਪ੍ਰੋਫੈਸ਼ਨਲ ਅਖਵਾਉਂਦੇ ਨੇ ਨਾ ਜੀ, ਉਹ ਜਿੰਨੀ ਦੇਰ ਤੱਕ 120 130 ਤੇ ਗੱਡੀ ਨਹੀਂ ਚਲਾਉਂਦੇ ਉਹਨਾਂ ਨੂੰ ਵੀ ਸਵਾਦ ਨਹੀਂ ਆਉਂਦਾ ਜੀ। ਜੀ ਜੀ ਬਿਲਕੁਲ ਜੀ, ਮਾੜੀ ਮਾਨਸਿਕਤਾ ਦਾ ਬਿਲਕੁਲ ਇੱਥੋਂ ਪਤਾ ਲੱਗਦਾ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਾਟਾਂ ਨੇ ਜੀ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਜੀ। ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਾਟਾਂ ਨੇ ਰਾਖਵਾਂਕਰਨ ਦੇ ਮੁੱਦੇ ਦੇ ਉੱਤੇ ਮੁਲਾਕਾਤ ਜਿਹੜੀ ਆ ਉਹ ਕੀਤੀ ਆ। ਪ੍ਰਧਾਨ ਮੰਤਰੀ ਨੇ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਇਹਦਾ ਹੱਲ ਲੱਭਣ ਦਾ ਭਰੋਸਾ ਜਿਹੜਾ ਜੀ ਉਹ ਦਵਾਇਆ। ਵੱਖ-ਵੱਖ ਰਾਜਾਂ ਦੇ ਨਾਲ ਸੰਬੰਧਿਤ 70 ਮੈਂਬਰੀ ਵਫਦ ਜਿਹੜਾ ਸੀਗਾ ਜੀ ਉਹਨੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਜਾਟ ਭਾਈਚਾਰੇ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਜਿਹੜੀ ਉਹ ਕੀਤੀ ਹੈ। ਸੁਪਰੀਮ ਕੋਰਟ ਨੇ ਥੋੜੇ ਦਿਨ ਪਹਿਲਾਂ ਜਾਟਾਂ ਨੂੰ ਬਾਕੀ ਜਿਹੜੇ ਪਛੜੇ ਵਰਗਾਂ ਤਹਿਤ ਰਾਖਵਾਂਕਰਨ ਦੇਣ ਦਾ ਫੈਸਲਾ ਪਿਛਲੀ ਯੂਪੀਏ ਦੀ ਸਰਕਾਰ ਵੱਲੋਂ ਜਿਹੜਾ ਦਿੱਤਾ ਗਿਆ ਸੀ ਉਹ ਰੱਦ ਕਰ ਦਿੱਤਾ ਜੀ। ਪ੍ਰਧਾਨ ਮੰਤਰੀ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਬਿਆਨ ਦਫ਼ਤਰ ਦੇ ਵੱਲੋਂ, ਉਹਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਵਫਦ ਵੱਲੋਂ ਉਠਾਏ ਵੱਖ-ਵੱਖ ਮੁੱਦੇ ਜਿਹੜੇ ਨੇ ਉਹ ਧਿਆਨ ਦੇ ਨਾਲ ਸੁਣੇ ਨੇ। ਉਹਨਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਉਹ ਚੀਰ-ਫਾੜ ਜਿਹੜੇ ਕਰ ਰਹੇ ਨੇ ਤੇ ਇਸ ਮੁੱਦੇ ਦਾ ਕਾਨੂੰਨੀ ਦਾਇਰੇ ਦੇ ਅੰਦਰ ਰਹਿ ਕੇ ਹੱਲ ਲੱਭਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਊਗੀ। ਜਾਟ ਰਾਖਵਾਂਕਰਨ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਕਸੂਤੀ ਫਸੀ ਹੈ। ਜਾਟਾਂ ਦਾ ਹਰਿਆਣੇ ਦੇ ਵਿੱਚ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਦਿੱਲੀ ਤੇ ਪੂਰਬੀ ਰਾਜਸਥਾਨ ਦੇ ਵਿੱਚ ਵਾਹਵਾ ਦਬਦਬਾ ਹੈ। ਇਹ ਵੀ ਸਮਝਿਆ ਜਾਂਦਾ ਹੈ ਕਿ ਭੂਮੀ ਬਿੱਲ ਦੇ ਕਿਸਾਨਾਂ ਵੱਲੋਂ ਹੋ ਰਹੇ ਵਿਰੋਧ ਦਾ ਅਸਰ ਮੱਠਾ ਕਰਨ ਦੇ ਵਾਸਤੇ ਭਾਜਪਾ ਜਿਹੜੀ ਹੈ ਉਹ ਜਾਟ ਰਾਖਵੇਂਕਰਨ ਦੇ ਮੁੱਦੇ ਨੂੰ ਹੱਥ ਲੈਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੀ ਹੈ। ਇੱਥੇ ਦੱਸਦੀ ਹੈ ਕਿ ਜਿਹੜੀ ਇਹ ਜਾਟ ਸਭਾ ਹੈ ਇਹਦੇ ਪ੍ਰਧਾਨ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ, ਉਹ ਇਸ ਵਫਦ ਦੇ ਵਿੱਚ ਸ਼ਾਮਲ ਨਹੀਂ ਹੋਏ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨ ਦੇ ਵਾਸਤੇ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਬੁੜੈਲ ਜੇਲ੍ਹ ਕਾਂਡ ਸੰਬੰਧੀ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਲਿਆ। ਸੁਪਰੀਮ ਕੋਰਟ ਨੇ ਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ਦੇ ਵਿੱਚ 3 ਜਿਹੜੇ ਮੁਲਜ਼ਮ ਨੇ ਉਹਨਾਂ ਦੇ ਜੇਲ੍ਹ ਦੇ ਵਿੱਚੋਂ ਫਰਾਰ ਹੋਣ ਦੇ ਮਾਮਲੇ ਦੇ ਵਿੱਚ 5 ਜਿਹੜੇ ਜੇਲ੍ਹ ਦੇ ਅਧਿਕਾਰੀ ਸੀ ਉਹਨਾਂ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਸੀਗਾ ਉਹਨੂੰ ਠੀਕ ਠਹਿਰਾਇਆ ਜੀ। ਬੱਬਰ ਖਾਲਸਾ ਜਥੇਬੰਦੀ ਦੇ 3 ਕਾਰਕੁਨ ਕਤਲ ਕੇਸ ਦੇ ਵਿੱਚ ਇੱਕ ਮੁਲਜ਼ਮ 2004 ਦੇ ਵਿੱਚ ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਵਿੱਚੋਂ 94 ਫੁੱਟ ਲੰਮੀ ਸੁਰੰਗ ਜਿਹੜੀ ਆ ਉਹ ਪੁੱਟ ਕੇ ਫਰਾਰ ਹੋ ਗਏ ਸੀਗੇ। ਜਿਹੜੇ ਸਸਪੈਂਡ ਕੀਤੇ ਗਏ ਮੁਲਾਜ਼ਮ ਸੀਗੇ ਉਹਨਾਂ ਦੇ ਵਿੱਚ DSP ਵੇਦ ਮਿੱਤਰ ਗਿੱਲ ਤੇ ਦਲਵੀਰ ਸਿੰਘ ਸੰਧੂ, ਪਰਮਜੀਤ ਸਿੰਘ ਰਾਣਾ, ਨਿਸ਼ਾਨ ਸਿੰਘ ਤੇ ਵਾਰਡਰ ਜਿਹੜਾ ਇੰਦਰ ਸਿੰਘ ਸ਼ਾਮਲ ਸਨ ਜੀ। ਇਹਦੇ ਵਿੱਚੋਂ ਸਭ ਨੂੰ ਪਤਾ ਹੋਣਾ ਕਿ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ ਤੇ ਦੇਵੀ ਸਿੰਘ ਫਰਾਰ ਹੋਏ ਸੀਗੇ। ਜਗਦੀਸ਼ ਸਿੰਘ ਖੈਰ ਤੇ ਐਸੇ ਬੋਰਡ ਤੇ ਅਦਾਲਤ ਬੈਂਚ ਨੇ ਬਰਖਾਸਤ ਜੇਲ੍ਹ ਕਰਮੀਆਂ ਦੀ ਇਹ ਦਲੀਲ ਰੱਦ ਕਰ ਦਿੱਤੀ ਹੈ ਕਿ ਜੇਲ੍ਹ ਕੈਦੀਆਂ ਤੇ ਨਿਗਰਾਨੀ ਰੱਖਣ ਦਾ ਜ਼ਿੰਮਾ ਚੰਡੀਗੜ੍ਹ ਪੁਲਿਸ ਵਿਭਾਗ ਦਾ ਸੀ ਤੇ ਜੇਲ੍ਹ ਚੋਂ ਕੈਦੀ ਫਰਾਰ ਹੋਣ ਲਈ ਕੋਈ ਵਿਭਾਗ ਜਿਹੜਾ ਉਹ ਕਸੂਰਵਾਰ ਨਹੀਂ ਸੀਗਾ। ਜਿਹੜਾ ਇਹ ਬੈਂਚ ਸੀਗਾ ਜੀ ਉਹਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਡਿਊਟੀਆਂ ਤੇ ਜ਼ਿੰਮੇਵਾਰੀਆਂ ਦੀ
ਪੜਚੋਲ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਘਟਨਾ ਲਈ ਉਹ ਜ਼ਿੰਮੇਵਾਰ ਸੀਗੇ। ਇਹ ਜੇਲ੍ਹ ਕਰਮੀ ਕੋਈ ਵੀ ਇਸ ਤਰ੍ਹਾਂ ਦੀ ਸਮੱਗਰੀ ਪੇਸ਼ ਨਹੀਂ ਕਰ ਸਕੇ ਜਿਹਦੇ ਤੋਂ ਇਹ ਪਤਾ ਲੱਗਦਾ ਹੋਵੇ ਕਿ ਪੁਲਿਸ ਵਿਭਾਗ ਦੇ ਜਿਹੜੇ ਕਰਮੀਆਂ ਨੂੰ ਬੜੈਲ ਜੇਲ੍ਹ ਦੇ ਵਿੱਚ ਡਿਊਟੀਆਂ ਸੌਂਪੀਆਂ ਗਈਆਂ ਸੀਗੀਆਂ ਜੀ। ਬੈਂਚ ਨੇ ਇਹ ਵੀ ਕਿਹਾ ਕਿ ਸਾਡੇ ਖਿਆਲ ਦੇ ਮੁਤਾਬਕ ਜੇਲ੍ਹ ਅਹਾਤੇ ਦੇ ਵਿੱਚ ਜੇਲ੍ਹ ਸਟਾਫ ਨੂੰ ਕੰਮ ਕਰਨ ਦੀ ਆਗਿਆ ਸੀਗੀ ਤੇ ਜੇਲ੍ਹ ਦੇ ਵਿੱਚ ਕੋਈ ਵੀ ਊਣਤਾਈ ਹੋਣ ਦੀ ਜ਼ਿੰਮੇਵਾਰੀ ਜੇਲ੍ਹ ਸਟਾਫ ਦੀ ਹੀ ਜਿਹੜੀ ਆ ਜੀ ਉਹ ਬਣਦੀ ਹੈ। ਸੋ ਸੁਪਰੀਮ ਕੋਰਟ ਤੋਂ ਵੀ ਇਹਨਾਂ ਨੂੰ ਜਿਹੜੀ ਆ ਉਹ ਖੈਰ ਨਹੀਂ ਪਈ ਤੇ ਇਹਨਾਂ ਦੀ ਬਰਖਾਸਤੀ ਜਿਹੜੀ ਆ ਜੀ ਉਹ ਉਸੇ ਤਰ੍ਹਾਂ ਹੁਣ ਰਹੂਗੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ RTI ਰਿਪੋਰਟ ਤੋਂ ਜਿਹੜਾ ਜੀ ਪਤਾ ਲੱਗਾ ਆ ਵੀ ਮਾਤ ਭਾਸ਼ਾ ਦੇ ਨਾਲ ਪੰਜਾਬ ਦੇ ਵਿੱਚ ਚੰਗਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਆ। ਖਾਸ ਕਰਕੇ ਕਪੂਰਥਲਾ, ਜਲੰਧਰ, ਪਟਿਆਲਾ, ਫਿਰੋਜ਼ਪੁਰ 'ਚ ਜਿਹੜੀਆਂ ਰਿਪੋਰਟਾਂ ਅੰਗਰੇਜ਼ੀ 'ਚ ਹਨ ਅਤੇ ਜਦ ਕਿ ਇਹ ਜਿਹੜੇ ਸਰਕਾਰੀ ਪੱਧਰ ਦੇ ਉੱਤੇ ਪੰਜਾਬੀ ਭਾਸ਼ਾ ਲਾਗੂ ਕੀਤੀ ਹੋਈ ਆ। ਮੈਂ ਇੱਕ ਦਿਨ ਜਾ ਰਿਹਾ ਸੀ ਜੀ, ਫੋਟੋ ਮੇਰੇ ਕੋਲੇ ਹੈਗੀ ਆ, ਜਿਹੜਾ ਸਾਈਨ ਲੱਗੇ ਹੋਏ ਨੇ ਸੜਕਾਂ ਦੇ ਉੱਤੇ ਉਹ ਹਿੰਦੀ ਦੇ ਵਿੱਚ ਹੁਣ ਆ ਰਹੇ ਨੇ ਜੀ। ਇਹ ਠੀਕ ਹੈ ਕਿ ਹਿੰਦੀ ਕੋਈ ਮਾੜੀ ਲੈਂਗੁਏਜ ਨਹੀਂ ਹੈ, ਇੰਗਲਿਸ਼ ਕੋਈ ਮਾੜੀ ਲੈਂਗੁਏਜ ਨਹੀਂ ਹੈ, ਪਰ ਜਿਹੜੀ ਪਹਿਲੀ ਭਾਸ਼ਾ ਹੈ ਉਹ ਪੰਜਾਬੀ ਹੈ। ਜੇ ਉੱਤੇ ਪੰਜਾਬੀ ਲਿਖ ਕੇ ਥੱਲੇ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਤਾਂ ਕਿਸੇ ਨੂੰ ਇਤਰਾਜ਼ ਨਹੀਂਗਾ। ਹਿੰਦੀ ਪੜ੍ਹਨ ਵਾਲੇ ਵੀ ਹੋ ਸਕਦੇ ਨੇ ਜਿਹੜੇ ਪੰਜਾਬੀ ਨਹੀਂ ਜਾਣਦੇ, ਕੋਈ ਬਾਹਰੋਂ ਆਉਂਦੇ ਨੇ ਤਾਂ ਉਹ ਪੜ੍ਹ ਸਕਦੇ ਨੇ। ਇਹ ਸਾਈਨ ਹੋਣੇ ਚਾਹੀਦੇ ਨੇ, ਦੋ ਭਾਸ਼ੀਏ ਜਿਹੜੇ ਸਾਈਨ ਨੇ, ਪਰ ਪਹਿਲੇ ਨੰਬਰ ਦੇ ਉੱਤੇ ਪੰਜਾਬੀ ਜਿਹੜੀ ਉਹ ਹੋਣੀ ਚਾਹੀਦੀ ਆ। ਉੱਥੇ ਪੰਜਾਬੀ ਕਿਤੇ ਨਹੀਂ ਹੈਗੀ ਜੀ, ਸਿਰਫ ਹਿੰਦੀ ਭਾਸ਼ਾ ਹੈ ਜੀ। ਕਈ ਆਫਿਸਰ ਹੈਗੇ ਨੇ ਜਿਹੜੀ ਚਿੱਠੀ ਪੰਜਾਬੀ ਦੇ ਵਿੱਚ ਤੁਸੀਂ ਲਿਖੀ ਆ ਉਹਨੂੰ ਮੋੜ ਦਿੰਦੇ ਨੇ ਕਈ ਵਾਰੀ, ਉਹ ਕੋਈ ਪੜ੍ਹਦੀ ਨਹੀਂ ਆ ਰਹੀ ਹਿੰਦੀ ਦੇ ਵਿੱਚ ਜਾਂ ਫਿਰ ਇੰਗਲਿਸ਼ ਦੇ ਵਿੱਚ ਜਿਹੜੀ ਹੈ ਜੀ ਉਹ ਲਿਖ ਕੇ ਲਿਆਓ। ਚੰਡੀਗੜ੍ਹ ਦੇ ਵਿੱਚੋਂ ਤਾਂ ਇਹ ਜਿਹੜੀ ਭਾਸ਼ਾ ਜੀ ਉਹ ਆਲਮੋਸਟ ਸਮਾਪਤ ਕਰ ਦਿੱਤੀ ਗਈ ਹੈ। ਜਦੋਂ ਸਰਕਾਰ ਨੇ ਚੰਡੀਗੜ੍ਹ ਦੇ ਉੱਤੇ ਹੀ ਆਪਣਾ ਜਿਹੜਾ ਦਾਅਵਾ ਸੀਗਾ ਉਹ ਛੱਡ ਦਿੱਤਾ, ਸਾਰੇ ਅਫਸਰ ਜਿਹੜੇ ਆਫਿਸ ਜਿਹੜੇ ਸੀਗੇ ਉੱਥੋਂ ਤਬਦੀਲ ਕਰਕੇ ਉਹ ਮੁਹਾਲੀ ਲੈ ਆਏ ਜਾਂ ਨਵਾਂ ਚੰਡੀਗੜ੍ਹ ਵਸਾਉਣ ਤੁਰ ਪਏ। ਫਿਰ ਇਹ ਚੀਜ਼ਾਂ ਜਿਹੜੀਆਂ ਜੀ ਇਹਨਾਂ ਦਾ ਅਸਰ ਤਾਂ ਦਿਸਣਾ ਹੀ ਸੀਗਾ ਨਾ ਜੀ ਕਿਤੇ ਨਾ ਕਿਤੇ। ਮੌਜੂਦਾ ਸਮੇਂ ਦੇ ਵਿੱਚ ਜਿਹੜੀ ਭਾਸ਼ਾ ਹੈ ਉਹਨੂੰ ਸਭ ਤੋਂ ਵੱਡਾ ਜਿਹੜਾ ਜੀ ਉਹ ਫਰਕ ਪੈ ਰਿਹਾ, ਇਹਦੇ 'ਚ ਕੋਈ ਦੂਰਾਵਾ ਨਹੀਂ। ਇੱਥੇ ਸਾਡੇ ਭਾਸ਼ਾ ਵਿਭਾਗ ਹੈ ਪੰਜਾਬ ਲੈਵਲ ਦਾ ਪਟਿਆਲੇ ਦੇ ਵਿੱਚ, ਉਹਦੀ ਬਿਲਡਿੰਗ ਬੜੀ ਸ਼ਾਨਦਾਰ ਕਿਸੇ ਟਾਈਮ ਬਣੀ ਸੀਗੀ ਜੀ। ਹੌਲੀ ਹੌਲੀ ਐਸੇ ਕੱਟ ਲੱਗਣੇ ਸ਼ੁਰੂ ਹੋਏ ਉਹਦੇ ਉੱਤੇ ਕਿ ਇਸ ਵੇਲੇ ਇਹ ਬਿਲਡਿੰਗ ਜਿਹੜੀ ਹੈ ਜੀ ਇਹ ਕਿਹਾ ਜਾ ਸਕਦਾ ਕਿ ਮੰਦੇ ਹਾਲੀ ਹੈ। ਇਹਦੀ ਮੇਨਟੇਨੈਂਸ ਜਿਹੜੀ ਆ ਉਹ ਪ੍ਰੋਪਰ ਨਹੀਂ ਕੀਤੀ ਜਾ ਰਹੀ। ਹੁਣ ਇਹਦੇ ਵਿੱਚ ਜਿਹੜੀ ਜਗ੍ਹਾ ਸੀਗੀ ਜੀ ਉਹਨੂੰ ਬਹੁਤੀ ਲੈ ਕੇ ਉੱਥੇ ਸਾਂਝ ਕੇਂਦਰ ਜਿਹੜਾ ਜੀ ਉਹ ਬਣਾਉਣਾ ਸ਼ੁਰੂ ਕਰਤਾ ਹੋਇਆ, ਭਾਵ ਕਿ ਉਹ ਜਿਹੜੀ ਜਗ੍ਹਾ ਵੀ ਹੈ, ਜਿਹੜੀ ਬਿਲਡਿੰਗ ਵੀ ਹੈ ਉਹ ਬਰਦਾਸ਼ਤ ਨਹੀਂ ਹੋ ਰਹੀ ਸਰਕਾਰ ਤੋਂ, ਔਰ ਪੂਰਾ ਢਿੱਲ ਲਾ ਰਹੀ ਹੈ ਜੀ ਕਿਸੇ ਤਰੀਕੇ ਦੇ ਨਾਲ ਭਾਸ਼ਾ ਜਿਹੜਾ ਜੀ ਉਹਦਾ ਨਾਮੋ ਨਾਮ ਜਿਹੜਾ ਜੀ ਉਹ ਮਿਟਾਇਆ ਜਾ ਸਕੇ ਜੀ। ਅਤੇ ਕੱਲ੍ਹ ਇੱਕ ਤਸਵੀਰ ਵੀ ਬੜੀ ਜਿਹੜੀ ਮੈਂ ਦੇਖ ਕੇ ਜਿਹੜਾ ਜੀ ਦੁੱਖ ਵੀ ਬਹੁਤ ਹੋਇਆ। ਚੰਗੀਆਂ ਭਲੀਆਂ ਕਿਤਾਬਾਂ, ਪੰਜਾਬੀਆਂ ਦੀ ਮਾਨਸਿਕਤਾ ਦਾ ਵੀ ਪਤਾ ਲੱਗਦਾ ਵੀ ਪੜ੍ਹਨ ਦੇ ਵੱਲ ਤਾਂ ਬਿਲਕੁਲ ਇਹਨਾਂ ਦੀ ਰੁਚੀ ਹੁਣ ਰਹੀ ਨਹੀਂ। ਕਿਤਾਬਾਂ ਜਿਹੜੇ ਆ 200 ਕਿਲੋ ਨੂੰ ਜਿਹੜੀਆਂ ਹੁਣ ਮਿਲਣੀਆਂ ਸ਼ੁਰੂ ਹੋ ਗਈਆਂ, ਜਿਨ੍ਹਾਂ ਦੀ ਇੱਕ ਅੱਡ ਤੋਂ ਵੈਸੇ ਜਿਹੜੀ ਇੰਨੇ ਦੀ ਮਿਲਦੀ ਹੁੰਦੀ ਸੀ। ਇਹ ਗੱਲ ਠੀਕ ਹੈ ਜੀ, ਜਿਹੜੀਆਂ ਮਿਲ ਰਹੀਆਂ ਨੇ ਕਿਤਾਬਾਂ, ਹਾਂ ਪੜ੍ਹਨ ਵਾਲੇ ਵੀ ਹੈਗੇ ਆ ਜੀ। ਮੇਰਾ ਇਹ ਮੰਨਣਾ ਕਿ ਪੜ੍ਹਨ ਵਾਲੇ ਵੀ ਹੈਗੇ ਆ। ਜਦੋਂ ਕੁਝ ਕਿਤਾਬਾਂ ਆਉਂਦੀਆਂ ਨੇ, ਚੰਗੇ ਲੋਕ ਜਿਹੜੇ ਪੜ੍ਹਦੇ ਵੀ ਨੇ ਉਹ ਮੁੱਲ ਲੈ ਕੇ ਵੀ ਪੜ੍ਹਦੇ ਨੇ, ਪਰ ਜਿਹੜਾ ਬੁੱਕ ਪੜ੍ਹਨ ਦਾ ਰੁਝਾਨ ਹੈ ਉਹ ਪੰਜਾਬੀਆਂ ਦੇ ਵਿੱਚ ਸਹੀ ਪੁੱਛੋ ਤਾਂ ਇਹ ਕਦੀ ਵੀ ਜਿਹੜਾ ਜੀ ਉਹ ਸਿਖਰ ਦੇ ਉੱਤੇ ਨਹੀਂ ਦਿਸਿਆ ਜੀ। ਆਪਾਂ ਏਅਰਪੋਰਟਾਂ ਦੇ ਉੱਤੇ ਜਾਂਦੇ ਹਾਂ ਅਕਸਰ, ਤੁਸੀਂ ਦੇਖਿਆ ਜਿੰਨੀਆਂ ਦੂਸਰੀ ਕਮਿਊਨਿਟੀਜ਼ ਨੇ ਗੋਰੇ ਵਗੈਰਾ ਜੀ, ਉਹਨਾਂ ਦੇ ਕੋਲ ਪਾਸਪੋਰਟ ਦੇ ਨਾਲ ਸਭ ਤੋਂ ਪਹਿਲੀ ਜਿਹੜੀ ਚੀਜ਼ ਹੁੰਦੀ ਆ ਉਹ ਬੁੱਕ ਹੁੰਦੀ ਹੈ ਜੀ। ਤੁਸੀਂ ਕਦੀ ਪੰਜਾਬੀਆਂ ਦੇ ਹੱਥਾਂ ਦੇ ਵਿੱਚ ਦੇਖਿਆ ਜੀ ਉਹਨਾਂ ਕੋਲੇ ਬੋਤਲ ਹੁੰਦੀ ਆ ਜਿਹੜੀ ਉਹਨਾਂ ਨੇ ਉੱਥੋਂ ਜਿਹੜੀ ਡਿਊਟੀ ਫਰੀ ਤੋਂ ਲਈ ਹੁੰਦੀ ਆ। ਬਸ ਆਹੀ ਫਰਕ ਹੈ ਜੀ। ਸਾਡੀ ਮਾਨਸਿਕਤਾ ਕਦੀ ਪੜ੍ਹਨ ਵਾਲੇ ਪਾਸੇ ਨੂੰ ਜਿਹੜੀ ਹੈ ਨਾ ਜੀ ਉਹ ਤੁਰੀ ਨਹੀਂ। ਅਸੀਂ ਜਿਹੜਾ ਜੀ ਜੁੱਤੀ ਜਿਹੜੀ ਆ ਉਹ ਤਾਂ 2000 ਰੁਪਏ ਦੀ ਲੈ ਲਾਂਗੇ, ਪੈਨ ਜਿਹੜਾ ਜੀ 2 ਰੁਪਏ ਵਾਲਾ ਲੱਭਦੇ ਹਾਂ ਅਸੀਂ। ਇਸ ਕਰਕੇ ਜੀ ਇਹ ਮਾਨਸਿਕਤਾ ਪੁਰਾਣੀ ਹੈ ਸਾਡੀ, ਕੋਈ ਨਵੀਂ ਨਹੀਂ ਹੈਗੀ। ਇਸੇ ਕਰਕੇ ਜਿਹੜੇ ਤੁਸੀਂ ਦੱਸੋ ਕਿ ਪੰਜਾਬੀ ਦੇ ਕਿੰਨੇ ਰਾਈਟਰ ਨੇ ਜਿਹਨਾਂ ਨੂੰ ਪੰਜਾਬੀ ਨੇ ਰੋਟੀ ਖਵਾਈ ਆ ਸਾਰੀ ਉਮਰ, ਇੱਕ ਤੋਂ ਜਿਹੜੇ ਉਹਨਾਂ ਨੂੰ ਉਂਗਲਾਂ ਦੇ ਉੱਤੇ ਜਿਹੜਾ ਜੀ ਉਹ ਛੱਡ ਕੇ। ਅਸੀਂ ਪੜ੍ਹਿਆ ਨਹੀਂ ਕਦੀ ਵੀ, ਚੰਗਾ ਤਾਂ ਖਾਸ ਤੌਰ ਦੇ ਉੱਤੇ ਪੜ੍ਹਿਆ ਹੀ ਨਹੀਂ। ਤੁਸੀਂ ਕਿਸੇ ਨੂੰ ਪੁੱਛ ਲਓ ਕਿ ਪੰਜਾਬੀ ਦੇ ਜਿਹੜੇ 10 ਲੇਖਕ ਨੇ ਉਹਨਾਂ ਦੇ ਨਾਮ ਦੱਸੋ, ਉਹਨਾਂ ਦੀਆਂ 10 ਪ੍ਰਸਿੱਧ ਕਿਤਾਬਾਂ ਦਾ ਨਾਮ ਦੱਸੋ। ਜੇ ਕੋਈ ਦੱਸਣ ਹੀ ਲੱਗੂਗਾ ਕਿ ਬੂਟਾ ਸਿੰਘ ਸ਼ਾਰਦਾ, ਕਿਸੇ ਨੂੰ ਕੁੱਤਿਆਂ ਵਾਲੇ ਸਰਦਾਰ ਜ਼ਰੂਰ ਯਾਦ ਹੋ ਸਕਦਾ ਜੀ, ਪਰ ਚੱਜ ਦੀ ਕਿਤਾਬ ਕਿਸੇ ਨੂੰ ਯਾਦ ਨਹੀਂ ਹੋਊਗੀ ਜੀ। ਬਿਲਕੁਲ ਤਰਾਸ ਦੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਰਾਬਰਟ ਵਡੇਰਾ ਆ, ਉਹਨਾਂ ਦੇ ਜ਼ਮੀਨੀ ਸੌਦਿਆਂ ਦੀ ਜਾਂਚ ਹੋਵੇਗੀ। ਜਿਹੜੀ ਕੈਗ ਦੀ ਰਿਪੋਰਟ ਆਈ ਹੈ ਜੀ ਉਹਨੇ ਕਾਂਗਰਸ ਨੂੰ ਤੇ ਖਾਸ ਤੌਰ ਦੇ ਉੱਤੇ ਸੋਨੀਆ ਗਾਂਧੀ ਦੇ ਜਵਾਈ ਨੂੰ ਤੱਤੇ ਪਾਣੀ ਦੇ ਵਿੱਚ ਜਿਹੜਾ ਜੀ ਉਹ ਪਾਇਆ ਜੀ। ਹਰਿਆਣਾ ਸਰਕਾਰ ਨੇ ਰਾਬਰਟ ਵਾਡਰਾ ਜ਼ਮੀਨ ਸੌਦਿਆਂ ਦੀ ਜਾਂਚ ਦੇ ਆਦੇਸ਼ ਦੇਣ ਦਾ ਫੈਸਲਾ ਜਿਹੜਾ ਕੀਤਾ। ਇਹ ਜਾਂਚ ਸੁਪਰੀਮ ਕੋਰਟ ਦੇ ਜੱਜ ਦੇ ਵੱਲੋਂ ਕੀਤੀ ਜਾਊਗੀ ਜੀ। ਕਮਿਸ਼ਨ ਦਾ ਕਾਰਜ ਖੇਤਰ ਤੈਅ ਕਰਨ ਬਾਰੇ ਕਾਰਵਾਈ ਚੱਲ ਰਹੀ ਹੈ। ਰਾਜ ਸਰਕਾਰ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਵਿੱਚ ਹੋਈਆਂ ਬੇਨਿਯਮੀਆਂ ਦੇ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਕਰ ਰਹੀ ਹੈ, ਔਰ ਕਾਰਜ ਖੇਤਰ ਤੈਅ ਹੋਣ ਪਿੱਛੋਂ
ਕਮਿਸ਼ਨ ਦਾ ਐਲਾਨ ਜਿਹੜਾ ਜੀ ਉਹ ਕੀਤਾ ਜਾਊਗਾ। ਕਹਿੰਦੀ ਹੈ ਕਿ ਕੈਗ ਦੀ ਰਿਪੋਰਟ ਦੇ ਵਿੱਚ ਪਿਛਲੀ ਹੁੱਡਾ ਸਰਕਾਰ ਦੇ ਵੱਲੋਂ ਰਾਬਰਟ ਵਾਡਰਾ ਦੀ ਕੰਪਨੀ ਨੂੰ ਨਜਾਇਜ਼ ਲਾਭ ਦੇਣ ਬਾਰੇ ਕੁਝ ਵੀ ਨਹੀਂ ਹੈ ਜੀ। ਕਾਂਗਰਸ ਨੇ ਭਾਜਪਾ ਦੀ ਸੂਬਾ ਸਰਕਾਰ ਤੇ ਇਸ ਮਾਮਲੇ ਦੇ ਵਿੱਚ ਗਲਤ ਭਾਵਨਾ ਰੱਖਣ ਦਾ ਦੋਸ਼ ਲਾਇਆ ਔਰ ਪਾਰਟੀ ਦਾ ਬੁਲਾਰਾ ਜਿਹੜਾ ਜੀ ਉਹ ਕਹਿੰਦਾ ਹੈ ਕਿ ਕੋਈ ਵੀ ਕਾਰਵਾਈ ਹੋਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਜਿਹੜੀ ਆ ਜੀ ਹੋਣੀ ਚਾਹੀਦੀ ਆ। ਉਧਰ ਜਿਹੜੇ ਅਸ਼ੋਕ ਖੇਮਕਾ ਨੇ ਜਿਹੜੇ IAS ਆਫੀਸਰ ਸਨ, ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੇ ਵੱਲੋਂ ਕੀਤੀ ਗਈ ਜਾਂਚ ਜਿਹੜੀ ਹੈ ਜੀ ਉਹ ਸਹੀ ਸਾਬਤ ਹੋਈ ਹੈ। ਉਹ ਕਹਿੰਦੇ ਕਿ ਮੈਨੂੰ ਤਾਂ ਜਿਹੜੀ ਉਹ ਸਰਕਾਰ ਸੀ ਉਹ ਭਜਾਈ ਫਿਰਦੀ ਰਹੀ, ਕਦੀ ਕਿਸੇ ਜਗ੍ਹਾ ਦੇ ਉੱਤੇ ਉਹਦੀ ਬਦਲੀ, ਕਦੀ ਕਿਸੇ ਜਗ੍ਹਾ ਦੇ ਉੱਤੇ। ਹੁਣ ਕੈਗ ਦੀ ਰਿਪੋਰਟ ਆਉਣ ਤੋਂ ਬਾਅਦ ਉਹਨਾਂ ਦੀ ਜਿਹੜੀ ਜਾਂਚ ਹੈ ਜੀ ਸਹੀ ਸਾਬਤ ਹੁੰਦੀ ਹੈ, ਕਿਉਂਕਿ ਕੈਗ ਨੇ ਵੀ ਸਿੱਧਮ ਸਿੱਧਾ ਇਸ਼ਾਰਾ ਇਹਦੇ ਵਿੱਚ ਕੀਤਾ ਕਿ ਰਾਬਰਟ ਵਾਡਰਾ ਦੀ ਜਿਹੜੀ ਕੰਪਨੀ ਸੀਗੀ DLF, ਉਹਨੂੰ ਜਿਹੜੀਆਂ ਜ਼ਮੀਨਾਂ ਇੱਕ ਤਾਂ ਕੌਡੀਆਂ ਦੇ ਭਾਅ ਦਿੱਤੀਆਂ ਗਈਆਂ, ਇੱਕ ਜਿਹੜਾ ਸੀਗਾ ਜੀ ਜਿਹੜੇ ਕਾਨੂੰਨ ਵਗੈਰਾ ਸੀ ਉਹ ਛਿੱਕੇ ਦੇ ਉੱਤੇ ਟੰਗ ਕੇ ਜਿਹੜਾ ਜੀ ਉਹ ਸਾਰਾ ਕੁਝ ਦਿੱਤਾ ਗਿਆ। ਜੇ ਇਹਦੀ ਜਾਂਚ ਨਿਰਪੱਖ ਤੌਰ ਦੇ ਉੱਤੇ ਹੁੰਦੀ ਆ ਤਾਂ ਨਿਰਸੰਦੇਹ ਸੋਨੀਆ ਗਾਂਧੀ ਦਾ ਜਵਾਈ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਕੁੜਕੀ 'ਚ ਫਸ ਸਕਦਾ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਨਵੇਂ ਸ਼ਹਿਰ ਦੀ ਪੁਲਿਸ ਨੇ ਜਿਹੜੇ ਜੀ ਸਟੂਡੈਂਟ ਕੁੱਟੇ। ਹੁਣ ਤਾਂ ਲੱਗਦਾ ਜੀ ਕਿ ਡਿਸਟ੍ਰਿਕਟ ਵਾਈਜ਼ ਡਿਊਟੀ ਜਿਹੜੀ ਆ ਉਹ ਪੰਜਾਬ ਪੁਲਿਸ ਨੇ ਲਾਈ ਹੋਈ ਆ ਕਿ ਅੱਜ ਕਿਹੜੇ ਡਿਸਟ੍ਰਿਕਟ ਦੀ ਵਾਰੀ ਹੈ, ਜਾਂ ਤਾਂ ਪਰਚੀ ਪਾਉਂਦੇ ਹੋਣਗੇ ਜੀ ਵੀ ਸਵੇਰ ਨੂੰ ਅੱਜ ਕਿਹਨੇ ਕੁੱਟਣੇ ਆ। ਜਿਹੜੇ ਇੱਥੇ ਲੰਬੀ ਦੇ ਵਿੱਚ ਕੁੱਟੇ ਸਨ ਦੀ ਜਿਹੜੇ ਰੋਸ ਪ੍ਰਗਟ ਕਰ ਰਹੇ, ਉਲਟਾ ਇੱਕ ਤਾਂ ਮਾਰ ਕੇ ਉਹਨਾਂ ਦੇ ਜਿਹੜੇ ਸਿਰ ਪਾੜ ਤੇ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਨੂੰ ਜਿਹੜੇ ਮੇਲ ਪੁਲਿਸ ਆਫੀਸਰ ਨੇ ਉਹਨਾਂ ਨੇ ਬੁਰੀ ਤਰ੍ਹਾਂ ਕੁੱਟਿਆ। ਉਹਨਾਂ ਦੇ ਉੱਤੇ ਪਰਚੇ ਦਰਜ ਹੋ ਗਏ ਜੀ, ਜਿਨ੍ਹਾਂ ਨੇ ਕੁੱਟ ਖਾਧੀ ਉਹਨਾਂ ਦੇ ਉੱਤੇ ਪਰਚੇ ਜਿਹੜੇ ਨੇ ਉਹ ਦਰਜ ਹੋ ਗਏ ਨੇ ਤੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਛਾਪੇ ਮਾਰ ਰਹੀ ਹੈ ਜੀ। ਉਧਰ SC ਤੇ OBC ਦੇ ਵਿਦਿਆਰਥੀਆਂ ਦੇ ਵੱਲੋਂ ਵਾਧੂ ਫੀਸਾਂ ਜਿਹੜੀਆਂ ਜੀ ਉਹਨਾਂ ਦੇ ਪੈਸੇ ਨਾ ਵਾਪਸ ਕੀਤੇ ਜਾਣ ਕਾਰਨ ਨਵਾਂ ਸ਼ਹਿਰ ਦੇ ਵਿੱਚ ਜਿਹੜੇ ਕਾਲਜ ਦੇ ਵਿਦਿਆਰਥੀ ਸਨ ਉਹ ਰੋਸ ਪ੍ਰਦਰਸ਼ਨ ਕਰ ਰਹੇ ਸਨ। ਤਾਂ ਪੰਜਾਬ ਪੁਲਿਸ ਨੇ ਜਿਹੜਾ ਜੀ ਉਹਨਾਂ ਦੇ ਉੱਤੇ ਲਾਠੀਚਾਰਜ ਕਰ ਦਿੱਤਾ ਜੀ। ਪੁਲਿਸ ਦੀ ਕਾਰਵਾਈ ਦੇ ਵਿੱਚ ਜਿਹੜੇ ਦਰਜਨ ਦੇ ਕਰੀਬ ਜਿਹੜੇ ਸਟੂਡੈਂਟ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿਹੜੇ ਹੋਏ ਨੇ। ਪੰਜਾਬ ਸਟੂਡੈਂਟ ਯੂਨੀਅਨ ਦੇ ਸੱਦੇ ਦੇ ਉੱਤੇ KC ਕਾਲਜ ਨਵਾਂ ਸ਼ਹਿਰ, ਦੁਆਬਾ ਕਾਲਜ ਛੋਕਰਾ ਤੇ ਰਿਆਤ ਕਾਲਜ ਜਿਹੜਾ ਸੀਗਾ ਜੀ ਇਹਨਾਂ ਦੇ ਵੱਲੋਂ ਇਹ ਬਾਰਾਦਰੀ ਬਾਗ ਦੇ ਵਿੱਚ ਇਕੱਠੇ ਹੋ ਕੇ ਰੋਸ ਪ੍ਰਗਟ ਜਿਹੜਾ ਸੀਗਾ ਉਹ ਕੀਤਾ ਜਾ ਰਿਹਾ ਸੀਗਾ ਜੀ। ਆਈ ਥਿੰਕ ਪੁਲਿਸ ਜਿਹੜੀ ਇਹਨਾਂ ਦੀ ਉਹ ਇਉਂ ਲੱਗਦੀ ਹੈ ਕਿ ਬੇਮਹਾਰੀ ਇਸ ਮਾਮਲੇ ਦੇ ਉੱਤੇ ਹੋ ਗਈ ਆ। ਪੜ੍ਹੇ ਲਿਖੇ ਆਫੀਸਰ ਵੀ ਹੁਣ ਤਾਂ ਹੈਗੇ ਨੇ, ਉਹਨਾਂ ਨੂੰ ਸਮਝਾਉਣਾ ਬੁਝਾਉਣਾ ਚਾਹੀਦਾ ਸੀਗਾ ਜੀ, ਇਹਨਾਂ ਵਿਦਿਆਰਥੀਆਂ ਨੂੰ ਠੰਡੇ ਕਰਨਾ ਚਾਹੀਦਾ ਸੀਗਾ, ਉਹਨਾਂ ਦੀ ਗੱਲਬਾਤ ਜਿਹੜੀ ਸੁਣਨੀ ਚਾਹੀਦੀ ਸੀ, ਕਾਲਜ ਵਾਲਿਆਂ ਦੇ ਨਾਲ ਜਿਹੜਾ ਦੀ ਕਰਾ ਦੇਣ। ਪਰ ਮੁਸ਼ਕਿਲ ਇਹ ਹੈ ਕਿ ਜਿਹੜੇ ਪ੍ਰਾਈਵੇਟ ਅਦਾਰੇ ਧੜ ਖੋਲ ਦਿੱਤੇ ਗਏ ਨੇ ਨਾ ਜੀ ਸਰਕਾਰ ਦੇ ਵੱਲੋਂ, ਉਹਦੀਆਂ ਪਰਮਿਸ਼ਨਾਂ ਦੇ ਦਿੱਤੀਆਂ ਗਈਆਂ ਨੇ, ਹਰੇਕ ਦੁੱਕੀ ਤਿੱਕੀ ਦਾ ਕਾਲਜ ਜਿਹੜਾ ਜੀ ਉਹਨੂੰ ਯੂਨੀਵਰਸਿਟੀ ਬਣਾਤਾ। ਉਹ ਲੋਕ ਜਿਹੜੇ ਨੇ ਫਿਰ ਫੰਡ ਮੁਹੱਈਆ ਕਰਾਉਂਦੇ ਨੇ, ਉਹ ਸਰਕਾਰਾਂ ਨੂੰ ਹੋਣ ਚਾਹੇ ਪੁਲਿਸੀਆਂ ਨੂੰ ਹੋਣ, ਫਿਰ ਇਹ ਜਿਹੜੇ ਹੁਕਮ ਤਾਂ ਉਹਨਾਂ ਦੇ ਚੱਲਦੇ ਨੇ ਵੀ ਇਹਨਾਂ ਨੂੰ ਜਰਾ ਸਿੱਧਿਆਂ ਕਰ ਦਿਓ। ਤੇ ਉਹਦੇ ਕਰਕੇ ਹੀ ਜਿਹੜੇ ਜੀ ਉਹ ਪੁਲਿਸ ਵਾਲੇ ਬਜਾਏ ਇਹਦੇ ਕਿ ਉਹਨਾਂ ਦੀ ਗੱਲ ਸੁਣਦੇ, ਉਹਨਾਂ ਦੀ ਕੋਈ ਮੁਲਾਕਾਤ ਜਿਹੜੀ ਸੀ ਉਹ ਕਾਲਜ ਦੇ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਦੇ ਨਾਲ ਕਰਵਾ ਦਿੰਦੇ, ਉਹਨਾਂ ਨੇ ਡੰਡਾ ਚਲਾਉਣਾ ਬਿਹਤਰ ਸਮਝਿਆ। ਜੀ ਤੇ ਅਗਲੀ ਗੱਲ ਕਰਦੇ ਹਾਂ ਧੂਰੀ ਦੀ ਜਿਮਨੀ ਚੋਣ। ਧੂਰੀ ਦੇ ਲੋਕਾਂ ਲਈ ਮੁਸੀਬਤ ਬਣ ਰਹੀ ਹੈ ਜੀ। ਜਿਹੜੇ ਇਹ ਧੂਰੀ ਆ ਜੀ ਉੱਥੇ ਹੁਣ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਪੂਰੀ ਧੂਰੀ ਜਿਹੜੀ ਆ ਜੀ ਉਹ ਘੇਰੀ ਹੋਈ ਆ। ਅਰਵਿੰਦ ਖੰਨਾ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਧੂਰੀ ਵਾਲੇ ਸੋਚਦੇ ਸੀਗੇ ਲਓ ਜੀ ਸਾਡੀ ਤਾਂ ਡਿਵੈਲਪਮੈਂਟ ਵਾਲੀ ਹੋ ਜਾਣੀ ਹੈ ਜੀ ਧੰਨ ਉੱਥੇ ਜਿੰਨੀ ਕਰਾਉਣੀ ਆ। ਪਰ ਇੱਕਦਮ ਜਦੋਂ ਇਹ ਚੋਣ ਅਨਾਊਂਸ ਹੋ ਗਈ, ਕਿਉਂਕਿ ਦਿੱਲੀ ਵਾਲੀਆਂ ਚੋਣਾਂ ਦੇ ਵਿੱਚ ਬਹੁਤੀਆਂ ਪਾਰਟੀਆਂ ਜਿਹੜੀਆਂ ਫਸੀਆਂ ਹੋਈਆਂ ਸੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਥੇ ਜਿਹੜੇ ਸੀ ਉਹ ਸੰਗਤ ਦਰਸ਼ਨ ਕਰਨ ਦੀ ਕੋਸ਼ਿਸ਼ ਤਾਂ ਕੀਤੀ, ਪਰ ਉਹਨਾਂ ਨੂੰ ਵੀ ਉਦੋਂ ਜਿਹੜਾ ਸੀਗਾ ਵੱਖ-ਵੱਖ ਮੁੱਦਿਆਂ ਦੇ ਉੱਤੇ ਲੋਕਾਂ ਨੇ ਘੇਰਿਆ ਤੇ ਉਹ ਉੱਥੋਂ ਭੱਜ ਹੀ ਗਏ। ਮੁੜ ਕੇ ਜਿਹੜਾ ਜੀ ਜਦੋਂ ਇੱਕਦਮ ਚੋਣ ਜਿਹੜੀ ਸੀ ਉਹ ਐਲਾਨ ਹੋ ਗਈ, ਚੋਣ ਜ਼ਾਬਤਾ ਲੱਗ ਗਿਆ ਤੇ ਸਰਕਾਰ ਬਹੁਤਾ ਕੁਝ ਕਰ ਨਹੀਂ ਸਕੀ। ਹੁਣ ਧੂਰੀ ਵਾਲੇ ਜਿਹੜੇ ਜੀ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਜਿਹੜਾ ਉਹ ਕਰਦੇ ਨੇ। ਵੱਖ-ਵੱਖ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਜਿਹੜੀਆਂ ਨੇ ਜੀ ਉਹ ਧੂਰੀ ਦੇ ਵਿੱਚ ਉਹਨਾਂ ਨੇ ਜਾਂ ਤਾਂ ਡੇਰੇ ਲਾ ਲਏ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਡੇਰੇ ਜਿਹੜੇ ਨੇ ਉਹ ਲਾ ਲੈਣੇ ਨੇ ਜੀ। ਜਿਹੜੇ ਬੇਰੁਜ਼ਗਾਰ ਲਾਈਨਮੈਨ ਨੇ ਉਹਨਾਂ ਨੇ ਪ੍ਰਸ਼ਾਸਨ ਦੀ ਨੀਂਦ ਹਰਾਮ ਕੀਤੀ ਪਈ ਆ ਜੀ। ਜਿਹੜੇ ਜਥੇਬੰਦੀ ਦੇ ਆਗੂ ਬਿਜਲੀ ਦੇ ਟਾਵਰਾਂ ਤੇ ਚੜ੍ਹ ਗਏ ਸੀਗੇ, ਪੂਰੇ ਏਰੀਆ ਦੇ ਵਿੱਚ ਬਿਜਲੀ ਸਪਲਾਈ ਜਿਹੜੀ ਆ ਜੀ ਉਹ ਪੂਰਾ ਦਿਨ ਬੰਦ ਰੱਖਣੀ ਪਈ। ਸ਼ਹਿਰ ਵਾਸੀ ਇਹ ਤੋਂ ਜਿਹੜੇ ਜੀ ਉਹ ਪਰੇਸ਼ਾਨ ਵੀ ਹੋਏ। 1.25 ਮਹੀਨੇ ਤੋਂ ETT ਟੈਟ ਪਾਸ ਜਿਹੜੇ ਬੇਰੁਜ਼ਗਾਰ ਅਧਿਆਪਕ ਜਥੇਬੰਦੀਆਂ ਦੇ ਆਗੂ ਨੇ ਜੀ ਉਹ ਪਾਣੀ ਦੀਆਂ ਟੈਂਕੀਆਂ ਦੇ ਉੱਤੇ ਚੜ੍ਹੇ ਹੋਏ ਨੇ ਜੀ, ਜਿਨ੍ਹਾਂ ਦੀ ਪ੍ਰਸ਼ਾਸਨ ਨੇ ਸਾਰ ਲੈਣੀ ਠੀਕ ਨਹੀਂ ਸਮਝੀ। ਇਸ ਤੋਂ ਇਲਾਵਾ 1.25 ਮਹੀਨੇ ਤੋਂ ਵਾਰ-ਵਾਰ ਧਰਨੇ ਤੇ ਰੋਸ ਮੁਜ਼ਾਹਰੇ ਜਿਹੜੇ ਉਹ ਕੀਤੇ ਜਾ ਰਹੇ ਨੇ। ਇੱਥੇ ਹੀ ਸਥਿਤ ਦੇਸ਼ ਭਗਤ ਕਾਲਜ ਦੇ ਵਿੱਚ ਜਿਹੜੀਆਂ ਧਾਂਦਲੀਆਂ ਦੇ ਰੋਸ ਦੇ ਵਜੋਂ 3 ਮਹੀਨੇ ਤੋਂ ਸੰਘਰਸ਼ ਕਮੇਟੀ ਜਿਹੜੀ ਹੈ ਜੀ ਉਹ ਵਾਰ-ਵਾਰ ਰੋਸ ਮੁਜ਼ਾਹਰੇ ਕਰਨ ਦੇ ਨਾਲ ਸੜਕਾਂ ਜਿਹੜੀਆਂ ਜੀ ਉਹ ਜਾਮ ਕਰ ਰਹੀ ਹੈ। ਪਟਿਆਲੇ ਦੇ ਵਿੱਚ ਕਤਲ ਕੀਤੇ ਗਏ ਧੂਰੀ ਦੇ ਜਾਂ ਮਨੋਜ ਕਾਜਲਾ ਦੀ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ
ਜਿਹੜਾ ਸਵਰਨਕਾਰ ਸੰਘ ਹੈ ਉਹਦੇ ਵੱਲੋਂ ਸੜਕਾਂ ਤੇ ਜਾਮ ਲਾਉਣੇ, ਬਾਜ਼ਾਰ ਬੰਦ ਕਰਾਉਣ ਦਾ ਰਾਹ ਜਿਹੜਾ ਜੀ ਉਹ ਅਖਤਿਆਰ ਕੀਤਾ ਗਿਆ। ਸ਼ਹਿਰ ਦੇ ਵਿੱਚ ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ, NRHM, ਪੰਜਾਬ ਸਟੇਟ ਸੁਵਿਧਾ ਕਰਮਚਾਰੀ, ਘਨੌਰੀ ਕਲਾਂ ਬੁੱਚੜਖਾਨਾ ਸੰਘਰਸ਼ ਕਮੇਟੀ, ਇਸੇ ਤਰ੍ਹਾਂ ਦੀਆਂ ਜਿਹੜੀਆਂ ਹੋਰ ਕਮੇਟੀਆਂ ਨੇ ਜੀ ਉਹ ਪੱਕੇ ਡੇਰੇ ਲਾ ਕੇ ਬੈਠੀਆਂ ਨੇ। ਧੂਰੀ ਵਾਲੇ ਜਿਹੜੇ ਨੇ ਉਹ ਕਹਿੰਦੇ ਸਾਡੀ ਡਿਵੈਲਪਮੈਂਟ ਹੋਣੀ ਸੀ, ਡਿਵੈਲਪਮੈਂਟ ਤਾਂ ਦੂਰ ਗਈ, ਸਾਡਾ ਤਾਂ ਘਰਾਂ ਤੋਂ ਨਿਕਲਣਾ ਵੀ ਜਿਹੜਾ ਔਖਾ ਹੋ ਗਿਆ ਜੀ ਜੀ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਕਾਂਗਰਸ ਪਾਰਟੀ ਆ ਵਿਧਾਨ ਸਭਾ ਦੇ ਵਿੱਚ ਮੌਜੂਦਾ ਸਰਕਾਰ ਆ ਉਸਨੂੰ ਘੇਰਨ 'ਚ ਅਸਫਲ ਰਹੀ। ਇਹ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਦੌਰਾਨ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਸਰਕਾਰ ਨੂੰ ਘੇਰਨ ਤੇ ਲੋਕ ਮੁੱਦਿਆਂ ਦੇ ਉੱਤੇ ਆਵਾਜ਼ ਬੁਲੰਦ ਕਰਨ ਦੇ ਵਿੱਚ ਸਫਲ ਨਹੀਂ ਹੋ ਸਕੀ ਜੀ। ਬਜਟ ਸੈਸ਼ਨ ਦੀਆਂ 9 ਬੈਠਕਾਂ ਵਿੱਚੋਂ 7 ਮੌਕੇ ਆਏ ਜਦੋਂ ਵਿਰੋਧੀ ਧਿਰ ਜਿਹੜੀ ਸਰਕਾਰ ਦੀ ਜਵਾਬਦੇਹੀ ਬਣਾ ਸਕਦੀ ਸੀਗੀ ਜੀ। ਉਸ ਕੋਲ ਸੈਸ਼ਨ ਦੇ ਵਿੱਚ ਇਦਾਂ ਦਾ ਮੌਕਾ ਸੀਗਾ, ਸਰਕਾਰ ਨੂੰ ਘੇਰਿਆ ਜਾ ਸਕਦਾ ਸੀਗਾ, ਪਰ ਇਹ ਮੌਕਾ ਜਿਹੜਾ ਹੱਥੋਂ ਨਿਕਲ ਗਿਆ। ਕਾਂਗਰਸ ਦੇ ਮੈਂਬਰ ਜਿਹੜੇ ਨੇ ਲੋਕ ਪੱਖੀ ਮੁੱਦਿਆਂ ਤੇ ਰਣਨੀਤੀ ਨਹੀਂ ਬਣਾ ਸਕੇ ਜੀ। ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਵੱਲੋਂ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਵਿਰੁੱਧ ਮਰਿਆਦਾ ਮਤਾ ਲਿਆਉਣਾ ਤੇ ਹੋਰ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦਾ ਯਤਨ ਜਿਹੜਾ ਉਹ ਕੀਤਾ ਗਿਆ ਸੀਗਾ ਜੀ। ਸਪੀਕਰ ਕੋਟਵਾਲ ਹੋਰਾਂ ਨੇ ਜੀ ਮਰਿਆਦਾ ਮਤੇ ਦਾ ਨੋਟਿਸ ਤਾਂ ਰੱਦ ਕਰਤਾ ਤੇ ਹੋਰਨਾਂ ਮੁੱਦਿਆਂ ਤੇ ਸਰਕਾਰ ਉੱਤੇ ਹਮਲਿਆਂ ਦੀ ਤਿਆਰੀ ਕੀਤੀ ਗਈ ਸੀ, ਪਰ ਕਾਮਯਾਬੀ ਜਿਹੜੀ ਹੈ ਜੀ ਉਹ ਮਿਲੀ ਨਹੀਂ। ਕਾਂਗਰਸ ਕਾਨੂੰਨ ਵਿਵਸਥਾ, ਮਿਊਨਿਸਪਲ ਚੋਣਾਂ ਤੇ ਹੋਰ ਮੁੱਦਿਆਂ ਦੇ ਉੱਤੇ ਢਿੱਲੀ ਜਿਹੜੀ ਹੈ ਜੀ ਉਹ ਪੈ ਗਈ। ਜਿਹੜੇ ਅੰਤਲੇ ਟਾਈਮ ਦੇ ਉੱਤੇ ਅਖੀਰਲੇ ਮਿੰਟ ਦੇ ਵਿੱਚ ਲਾਲ ਸਿੰਘ ਜਿਹੜੇ ਕਾਂਗਰਸ ਦੇ ਨੇ ਜੀ ਉਹਨਾਂ ਨੇ ਇੱਕ ਮਤਾ ਜ਼ਰੂਰ ਲਿਆਂਦਾ ਕਿ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਮੁਹਾਲੀ ਦੇ ਵਿੱਚ ਜਿਹੜੇ ਆ ਜੀ ਉਹ ਕੰਟਰੋਲ ਰੇਟ ਦੇ ਉੱਤੇ ਪਲਾਟ ਮਿਲਣੇ ਚਾਹੀਦੇ ਨੇ ਤਾਂ ਕਿ ਵਿਧਾਇਕ ਇੱਥੇ ਜਿਹੜਾ ਜੀ ਉਹ ਆਪਣੇ ਮਕਾਨ ਬਣਾ ਸਕਣ। ਤੇ ਜਿਹੜੇ ਇੰਨੇ ਚੁਸਤ ਨੇ ਜੀ ਜਿਹੜੇ ਵਿਧਾਨ ਸਭਾ ਦੇ ਸਪੀਕਰ, ਉਹਨਾਂ ਨੇ ਇਹ ਕਹਿਤਾ ਸਾਬਕਾ ਵਿਧਾਇਕ ਵੀ ਇਹਦੇ ਵਿੱਚ ਕਰ ਲਓ ਤੇ ਸਪੀਕਰ ਤੇ ਸਾਬਕਾ ਸਪੀਕਰ ਵੀ ਪਾ ਲਓ। ਉਹਨਾਂ ਨੇ ਕਰਕੇ 1.5 ਮਿੰਟ ਦੇ ਵਿੱਚ ਜਿਹੜਾ ਜੀ ਇਹ ਪਾਸ ਕਰਾਤਾ। ਜਦੋਂ ਆਪਣੀਆਂ ਤਨਖਾਹਾਂ ਵਧਾਉਣੀਆਂ ਸੀਗੀਆਂ ਮਿੰਟ ਦੇ ਵਿੱਚ ਇਹ ਪਾਸ ਹੋ ਗਿਆ, ਕਿਸੇ ਨੇ ਕੋਈ ਵਿਰੋਧਤਾ ਹੀ ਨਹੀਂ ਕੀਤੀ। ਇਉਂ ਲੱਗਦਾ ਜੀ ਕਿ ਇਹ ਮੈਚ ਜਿਹੜਾ ਸੀਗਾ, ਪਹਿਲਾਂ ਵੀ ਮੈਂ ਕਿਹਾ ਸੀਗਾ ਜੀ ਕਿ ਫਿਕਸ ਮੈਚ ਸੀਗਾ ਔਰ ਇਹ ਫਿਕਸ ਮੈਚ ਦਾ ਨਤੀਜਾ ਕੀ ਆਉਣਾ ਸੀਗਾ ਉਹ ਪਤਾ ਹੀ ਹੈ ਜੀ। ਸੁਨੀਲ ਜਾਖੜ ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਜੀ, ਮੁਕੰਮਲ ਰੂਪ ਦੇ ਵਿੱਚ ਉਹ ਫੇਲ ਹੋਏ ਨੇ ਸਰਕਾਰ ਨੂੰ ਕਿਸੇ ਵੀ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਘੇਰਨ ਦੇ ਵਾਸਤੇ। ਜੀ ਜੀ। ਤੇ ਅਗਲੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਨੂੰ ਲੈ ਕੇ, ਇਹਨਾਂ ਦੀਆਂ ਜਿਹੜੀਆਂ ਸੁਲਹ ਸਫਾਈ ਦੀਆਂ ਕੋਸ਼ਿਸ਼ਾਂ ਆ ਉਹ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਜੀ। ਆਮ ਆਦਮੀ ਪਾਰਟੀ ਦੇ ਦੋ ਧੜਿਆਂ ਦੇ ਵਿਚਕਾਰੇ ਜਿਹੜੀ ਸੁਲਹ ਸਫਾਈ ਦੀ ਗੱਲਬਾਤ ਸੀ ਜੀ ਉਹ ਫੇਲ ਹੋ ਗਈ ਆ ਹਾਲ ਦੀ ਘੜੀ। ਯੋਗਿੰਦਰ ਤੇ ਪ੍ਰਸ਼ਾਂਤ ਭੂਸ਼ਣ ਨੇ ਕੇਜਰੀਵਾਲ ਧੜੇ ਤੇ ਉਹਨਾਂ ਨੂੰ ਕੌਮੀ ਕਾਰਜਕਾਰਨੀ ਤੋਂ ਅਸਤੀਫਾ ਦੇਣ ਲਈ ਮਜਬੂਰ ਕਰਨ ਤੇ ਉਹਨਾਂ ਵੱਲੋਂ ਉਠਾਏ ਕਿਸੇ ਵੀ ਮੁੱਦੇ ਦੇ ਉੱਤੇ ਗੱਲਬਾਤ ਨਾ ਹੋਣ ਦੇ ਦੋਸ਼ ਜਿਹੜੇ ਉਹ ਲਾਏ ਨੇ ਜੀ। ਆਮ ਆਦਮੀ ਪਾਰਟੀ ਦੀ ਕੌਮੀ ਕੌਂਸਲ ਦੀ ਮੀਟਿੰਗ ਤੋਂ 2 ਦਿਨ ਪਹਿਲਾਂ ਕੇਜਰੀਵਾਲ ਨੂੰ ਲਿਖੇ ਖੁੱਲੀ ਚਿੱਠੀ ਦੇ ਵਿੱਚ ਯਾਦਵ ਤੇ ਭੂਸ਼ਣ ਨੇ ਆਖਿਆ ਸੀਗਾ ਕਿ ਸੁਲਹ ਵਾਰਤਾ ਦੇ ਦੌਰਾਨ ਉਹਨਾਂ ਨੂੰ ਸੰਦੇਸ਼ ਪਹੁੰਚਾਇਆ ਗਿਆ ਸੀ ਕਿ ਉਹ ਆਪ ਹੀ ਅਸਤੀਫੇ ਦੇ ਦੇਣ, ਨਹੀਂ ਤਾਂ ਉਹਨਾਂ ਨੂੰ ਕੌਮੀ ਕਾਰਜਕਾਰਨੀ ਵਿੱਚੋਂ ਹਟਾ ਦਿੱਤਾ ਜਾਊਗਾ। ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਸੀਗਾ ਕਿ ਹੌਲੀ ਹੌਲੀ ਇਹ ਗੱਲ ਸਾਹਮਣੇ ਆਈ ਹੈ ਕਿ ਸੁਲਹ ਦੀਆਂ ਇਹਨਾਂ ਵਾਰਤਾਵਾਂ ਦਾ ਮੁੱਖ ਮੰਤਵ ਸਾਡੇ ਕੋਲ ਅਸਤੀਫਾ ਦਿਵਾਉਣਾ ਸੀਗਾ। ਕੇਜਰੀਵਾਲ ਦੇ ਕਰੀਬੀ ਆਗੂ ਅਸ਼ੂਤੋਸ਼ ਨੇ ਇੱਕ ਟਵੀਟ ਕਰਕੇ ਆਖਿਆ ਜੀ ਕਿ ਸ੍ਰੀ ਯਾਦਵ ਤੇ ਭੂਸ਼ਣ ਕੇਜਰੀਵਾਲ ਨੂੰ ਕੌਮੀ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦੇ ਸਵਾਲ ਤੇ ਅੜੇ ਹੋਏ ਨੇ। ਉਹਨਾਂ ਨੇ ਕਿਹਾ ਕਿ ਪਾਰਟੀ ਦੋਵਾਂ ਆਗੂਆਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹੈ, ਪਰ ਕੇਜਰੀਵਾਲ ਨੂੰ ਹਟਾਉਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ ਗੀ। ਜਿਹੜੇ ਯੋਗਿੰਦਰ ਯਾਦਵ ਨੇ ਉਹਨਾਂ ਨੇ ਪਾਰਟੀ ਦੀ ਮੀਟਿੰਗ ਦੇ ਅੰਦਰ ਜਿਹੜਾ ਮੁੱਦਾ ਉਠਾਇਆ ਉਹ ਇਹੀ ਸੀਗਾ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਜੀ ਨੈਸ਼ਨਲ ਕਨਵੀਨਰ ਤੋਂ ਹਟਾਇਆ ਜਾਵੇ, ਜਦੋਂ ਕਿ ਬਾਹਰ ਆ ਕੇ ਉਹ ਕਹਿੰਦੇ ਨੇ ਕਿ ਨਹੀਂ ਮੈਂ ਅਰਵਿੰਦ ਕੇਜਰੀਵਾਲ ਨੂੰ ਹਟਾਉਣ ਦੀ ਜਿਹੜੀ ਹੈ ਜੀ ਉਹ ਮੰਗ ਨਹੀਂ ਕੀਤੀ। ਹੁਣ ਅਸਲ ਇਹਦਾ ਫੈਸਲਾ ਜਿਹੜਾ ਜੀ ਸ਼ਨੀਚਰਵਾਰ ਨੂੰ ਕੱਲ੍ਹ ਵਾਲੀ ਜਿਹੜੀ ਮੀਟਿੰਗ ਹੋਊਗੀ ਕੱਲ੍ਹ ਸ਼ਾਮੀ ਉਹਦੇ ਵਿੱਚ ਜਿਹੜਾ ਹੋਊਗਾ। ਤਕਰੀਬਨ ਸੰਭਾਵਨਾਵਾਂ ਜਿਹੜੀਆਂ ਨੇ ਜੀ ਉਹ ਇਹੀ ਜਾਪਦੀਆਂ ਨੇ ਕਿ ਪ੍ਰਸ਼ਾਂਤ ਭੂਸ਼ਣ ਤੇ ਜਿਹੜੇ ਯੋਗਿੰਦਰ ਯਾਦਵ ਨੇ ਇਹਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਕੱਢ ਦਿੱਤਾ ਜਾਊਗਾ। ਜੀ ਜੀ। ਤੇ ਅਗਲੀ ਗੱਲ ਕਰਦੇ ਹਾਂ, ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਹੋਏ ਸੈਮੀਫਾਈਨਲ ਮੈਚ ਤੋਂ ਬਾਅਦ ਦੇ ਵਿੱਚ ਭਾਰਤ ਦੇ ਹਾਰਨ ਤੋਂ ਬਾਅਦ 'ਚ ਭਾਰਤ ਦੇ ਕ੍ਰਿਕਟ ਪ੍ਰੇਮੀਆਂ ਨੇ ਆਪਣੀ ਮਾਨਸਿਕਤਾ ਦਿਖਾਈ। ਨਹੀਂ ਜੀ, ਇੱਕ ਤਾਂ ਇੱਥੇ ਕਰਫਿਊ ਵਰਗੇ ਹਾਲਾਤ ਸੀਗੇ ਜੀ ਸਾਰੇ ਜੀ, ਸਭ ਜਗ੍ਹਾ ਦੇ ਉੱਤੇ ਜਿਹੜਾ ਜੀ ਸੜਕਾਂ ਖਾਲੀ ਪਈਆਂ ਸਨ। ਐਸਾ ਜਿਹੜਾ ਜੀ ਇਹ ਕ੍ਰਿਕਟ ਮੈਚ ਦਾ ਜਿਹੜਾ ਜਨੂਨ ਸੀਗਾ ਨਿਰਸੰਦੇਹ ਹੁੰਦਾ ਵੀ ਹੈ, ਖੇਡਾਂ ਵਾਲੇ ਪਾਸੇ ਹੋਣਾ ਵੀ ਚਾਹੀਦਾ, ਪਰ ਇੱਥੇ ਖੇਡਾਂ ਨੂੰ ਕੁਛ ਹੋਰ ਹੀ ਜਿਹੜਾ ਨਾ ਜੀ ਉਹ ਬਣਾ ਦਿੱਤਾ ਜਾਂਦਾ। ਕੋਈ ਹਵਨ ਕਰੀ ਜਾਂਦਾ ਸੀਗਾ, ਕੋਈ ਕਹਿੰਦਾ ਜੀ ਮੈਂ ਅਰਦਾਸ ਕਰ ਰਿਹਾ, ਕੋਈ ਲੰਗਰ ਲਾ ਕੇ ਬੈਠਾ ਸੀਗਾ, ਕੋਈ ਕੁਛ ਕਰਦਾ ਸੀਗਾ।
ਲੰਗਰ ਨੇ ਜਾਂ ਹਵਨ ਨੇ ਥੋੜੀ ਨਾ ਦੀ ਮੈਚ ਜਿਤਾਉਣਾ ਹੁੰਦਾ। ਮੈਚ ਤਾਂ ਜਿਹੜਾ ਉਹ ਖੇਡ ਜਿਹੜੀ ਆ ਉਹਨੇ ਜਿਤਾਉਣਾ ਹੁੰਦਾ। ਜਿਹੜਾ ਬੈਟਰ ਖੇਡਿਆ ਉਹ ਜਿੱਤ ਗਿਆ। ਆਸਟ੍ਰੇਲੀਆ ਦੀ ਟੀਮ ਜਿਹੜੀ ਹੈ ਇਹ ਤਾਂ ਹੈ ਨਹੀਂ ਕੋਈ ਮਾੜੀ ਮੋਟੀ ਟੀਮ ਤੋਂ ਜਿਹੜੀ ਭਾਰਤ ਦੀ ਟੀਮ ਹਾਰੀ ਆ। ਆਸਟ੍ਰੇਲੀਆ ਦੀ ਟੀਮ ਵਿਸ਼ਵ ਦੀਆਂ ਵਧੀਆ ਟੀਮਾਂ ਦੇ ਵਿੱਚੋਂ ਆਉਂਦੀ ਹੈ। ਖਾਸ ਤੌਰ ਦੇ ਉੱਤੇ ਉਹਨਾਂ ਦਾ ਖੇਡ ਪ੍ਰਤੀ ਜਿਹੜਾ ਜੁਝਾਰੂ ਹੋਣਾ ਉਹ ਸਭ ਨੂੰ ਪਤਾ ਹੈ ਕਿ ਉਹ ਕਿਹੋ ਜਿਹਾ ਉਹ ਜਨੂਨ ਦੇ ਨਾਲ ਜਿਹੜਾ ਜੀ ਉਹ ਖੇਡਦੇ ਨੇ। ਤੇ ਜਿਹੜੀ ਬੈਟਰ ਟੀਮ ਖੇਡੀ ਉਹ ਇਸ ਮੈਚ ਨੂੰ ਜਿੱਤ ਗਈ। ਭਾਰਤ ਜਿਹੜਾ ਸੀਗਾ ਜੀ ਵਿਸ਼ਵ ਕੱਪ ਦੀ ਦੌੜ ਦੇ ਵਿੱਚੋਂ ਬਾਹਰ ਹੋ ਗਿਆ। ਸੈਮੀ ਫਾਈਨਲ ਤੱਕ ਪਹੁੰਚਿਆ, ਇਹ ਕੋਈ ਛੋਟੀ ਗੱਲ ਨਹੀਂ ਹੈ। ਜਿਹੜੇ ਪਹਿਲਾਂ ਹਾਰਦਾ ਤੁਰਿਆ ਹੁੰਦਾ ਸੀਗਾ, ਹਾਂ ਇਹ ਵੀ ਹੈ ਕਿ ਮਾੜੀਆਂ ਟੀਮਾਂ ਦੇ ਨਾਲ ਪਹਿਲਾਂ ਉਹ ਖੇਡਦਾ ਰਿਹਾ। ਸਾਊਥ ਅਫਰੀਕਾ ਤੇ ਪਾਕਿਸਤਾਨ ਨੂੰ ਛੱਡ ਕੇ ਬਾਕੀ ਟੀਮਾਂ ਜਿਹੜੀਆਂ ਉਹ ਹਲਕੀਆਂ ਸਨ। ਇੱਥੋਂ ਤੱਕ ਆਉਂਦਿਆਂ ਜਿਹੜਾ ਸੀਗਾ ਜੀ ਇੰਨਾ ਚੁੱਕਿਆ ਗਿਆ ਕਿ ਇਹ ਤਾਂ ਅਜਿੱਤ ਨੇ, ਇਹਨਾਂ ਨੂੰ ਤਾਂ ਕੋਈ ਹਰਾ ਹੀ ਨਹੀਂ ਸਕਦਾ। ਮੀਡੀਆ ਦੇ ਵੱਲੋਂ ਜਿਹੜੀ ਸੀ ਨਾ ਜੀ ਬਹੁਤ ਵੱਡੀ ਹਾਈਪ ਕ੍ਰੀਏਟ ਕੀਤੀ ਗਈ, ਜਿਹਦਾ ਹੁਣ ਥੋੜਾ ਖਮਿਆਜ਼ਾ ਵੀ ਭੁਗਤਣਾ ਪੈ ਰਿਹਾ। ਲੋਕ ਨੇ ਜਿਹੜੇ ਜੀ ਇੱਕ ਬੰਦਾ ਦਿਖਾਇਆ ਗਿਆ ਜੀ ਜਿਹੜਾ ਆਪਣਾ ਟੀਵੀ ਬਾਹਰ ਲਿਆ ਕੇ ਜਿਹੜਾ ਤੋੜ ਰਿਹਾ। ਸਾਫ਼ ਦਿਸ ਰਿਹਾ ਹੈ ਕਿ ਇਹ ਟੀਵੀ ਉਹ ਆ ਜਿਹੜਾ 18-19 ਸਾਲ ਪਹਿਲਾਂ ਆਉਣਾ ਹੁੰਦਾ ਸੀਗਾ। ਜ਼ਰੂਰ ਕਿਸੇ ਕਬਾੜੀਏ ਤੋਂ ਲਿਆ ਹੋਊਗਾ 400-500 ਦਾ ਚੁੱਕ ਕੇ, ਤੇ ਟੀਵੀ ਚੈਨਲਾਂ ਵਾਲਿਆਂ ਨੇ ਉਹਨੂੰ ਦਿਖਾਤਾ ਜੀ ਕਿ ਆਹ ਦੇਖੋ ਜੀ ਟੀਵੀ ਜਿਹੜਾ ਬੰਦਾ ਤੋੜ ਰਿਹਾ। ਉਹ ਮੇਰਾ ਨਹੀਂ ਗੱਲ ਚਾਲੂ ਹਾਲਤ 'ਚ ਹੋਊਗਾ ਜਿਹੋ ਜਿਹੀ ਉਹਦੀ ਹਾਲਤ ਦੀ ਹੈ। ਲੋਕਾਂ ਨੇ ਆਪਣੀ ਮਾਨਸਿਕਤਾ ਦਾ ਜਿਹੜਾ ਪ੍ਰਗਟਾਵਾ ਉਹ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਬਹੁਤ ਕੀਤਾ ਜੀ। ਧੋਨੀ ਦੇ ਉੱਤੇ ਚਿੱਕੜ, ਧੋਨੀ ਦੇ ਬਾਰੇ ਇਹ ਸਾਰੇ ਜਾਣਦੇ ਨੇ ਜੀ। ਉਹਦੇ ਬੇਟੀ ਦਾ ਜਨਮ ਹੋਇਆ, ਪਰ ਉਹ ਜਦੋਂ ਉਹਨੂੰ ਪੁੱਛਿਆ ਸੀਗਾ ਕਿ ਤੂੰ ਬੇਟੀ ਨਹੀਂ ਦੇਖਣ ਜਾਣਾ, ਉਹ ਕਹਿੰਦਾ ਨਹੀਂ, ਮੇਰੀ ਡਿਊਟੀ ਜਿਹੜੀ ਹੈ ਜੀ ਉਹ ਨੈਸ਼ਨਲ ਲੈਵਲ ਦੀ ਲੱਗੀ ਹੋਈ ਹੈ। ਭਾਵ ਕਿ ਟੀਮ ਪਹਿਲਾਂ ਸੀ, ਉਹ ਬੰਦਾ ਜਿੰਨੀ ਦੇਰ ਤੱਕ ਖੇਡਦਾ ਰਿਹਾ, ਹੁਣ ਉਹਨੂੰ ਜਿਹੜਾ ਜੀ ਉਹਦੀ ਘਰ ਦੇ ਬਾਹਰ ਸਿਕਿਉਰਿਟੀ ਲਾਉਣੀ ਪੈ ਗਈ ਵੀ ਇੱਟਾਂ ਵੱਟੇ ਨਾ ਚਲਾਉਣ ਕਿਤੇ ਆ ਕੇ। ਜਿਹੜੇ ਖੇਡ ਪ੍ਰੇਮੀ ਨੇ ਇਹਨਾਂ ਨੂੰ ਖੇਡ ਪ੍ਰੇਮੀ ਨਹੀਂ ਕਿਹਾ ਜਾ ਸਕਦਾ ਕਿਸੇ ਵੀ ਹਾਲਤ ਦੇ ਵਿੱਚ। ਕੋਈ ਵਿਰਾਟ ਕੋਹਲੀ ਦੇ ਉੱਤੇ ਕਿੰਤੂ ਪਰੰਤੂ ਕਰ ਰਿਹਾ, ਕੋਈ ਉਹਦੀ ਦੋਸਤ ਜਿਹੜੀ ਹੈ ਜੀ ਉਹਦੇ ਉੱਤੇ ਭੱਦੇ ਕਿਸਮ ਦੇ ਜਿਹੜੇ ਜੋਕ ਆ ਉਹ ਕਰ ਰਿਹਾ। ਔਰ ਮੇਰਾ ਖਿਆਲ ਇਹ ਮਾਨਸਿਕਤਾ ਦਾ ਖਿਲਾਰਾ ਜਿਹੜਾ ਜੀ ਉਹ ਖਿਲਾਰਿਆ ਸੋ ਕਾਲਡ ਇਹਨਾਂ ਖੇਡ ਪ੍ਰੇਮੀਆਂ ਨੇ। ਜੇ ਜਿੱਤ ਦੇ ਜਸ਼ਨ ਮਨਾਉਂਦੇ ਹੋ ਤਾਂ ਹਾਰ ਬਰਦਾਸ਼ਤ ਕਰਨੀ ਵੀ ਆਉਣੀ ਚਾਹੀਦੀ ਹੈ। ਜੀ ਜੀ, ਬਿਲਕੁਲ ਬਿਲਕੁਲ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਦੱਸ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਇਸ ਨੂੰ ਆਖਦੇ ਬੰਤਿਆ ਲੋਕਤੰਤਰ ਜਿਸ ਦੇ ਨਾਲ ਨੇ ਬੱਝੇ ਹਾਲਾਤ ਬੇਲੀ। ਜੀ, ਇਸ ਨੂੰ ਆਖਦੇ ਬੰਤਿਆ ਲੋਕਤੰਤਰ ਜਿਸ ਦੇ ਨਾਲ ਨੇ ਬੱਝੇ ਹਾਲਾਤ ਬੇਲੀ। ਬਣਨ ਕੇਸ ਤੇ ਬੰਦੇ ਨੂੰ ਵਕਤ ਪਾਉਂਦੇ, ਸੁਣਦਾ ਕੋਈ ਨਾ ਬੰਦੇ ਦੀ ਬਾਤ ਬੇਲੀ। ਜੀ, ਪੰਨਾ ਫਾਈਲ ਦਾ ਬਾਬੂ ਉਥਲਦੇ ਨਾ, ਹੱਤੀ ਹਾਕਮ ਦੇ ਚੜੀ ਜਮਾਤ ਬੇਲੀ। ਬਦਲੋ ਪਾਰਟੀ ਬਦਲ ਹਾਲਾਤ ਜਾਂਦੇ, ਏਦੂ ਵੱਡੀ ਨਹੀਂ ਕੋਈ ਸੌਗਾਤ ਬੇਲੀ। ਜੀ, ਜਾ ਕੇ ਮੋਗੇ ਦੇ ਜੈਨ ਤੋਂ ਪੁੱਛ ਆਇਓ, ਪਰਸੋਂ ਕੇਸ ਤੋਂ ਹੋ ਗਿਆ ਬਰੀ ਬੇਲੀ। ਜੀ, ਜਾ ਕੇ ਮੋਗੇ ਦੇ ਜੈਨ ਤੋਂ ਪੁੱਛ ਆਇਓ, ਪਰਸੋਂ ਕੇਸ ਤੋਂ ਹੋ ਗਿਆ ਬਰੀ ਬੇਲੀ। ਜਿੰਨਾ ਕੇਸ ਬਣਾਏ ਸੀ ਆਪ ਪਹਿਲਾਂ, ਢਿੱਲ ਉਹਨਾਂ ਨੇ ਆਖਰ ਨੂੰ ਕਰੀ ਬੇਲੀ। ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਇੱਥੇ ਹੀ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਹੁਣ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।